centre's draft SOP wants courts to exercise restraint। ਤੁਸੀਂ ਜਿਹੜਾ ਇਵੇਂ ਨਾ ਸਮਝੋ ਕਿ ਵੀ ਗਵਰਨਮੈਂਟ ਦਾ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਜਦੋਂ ਮਰਜ਼ੀ ਸਮਨ ਕਰ ਲਓ, ਉਹ ਕੋਈ ਤੁਹਾਡੇ ਨੌਕਰ ਨਹੀਂ ਹੈਗੇ, ਉਹ ਸਰਕਾਰ ਦੇ ਨੌਕਰ ਨੇ। ਤੁਸੀਂ ਕਮੇਟੀਆਂ ਬਣਾ ਦਿੰਦੇ ਹੋ ਔਰ ਕਹਿੰਦੇ ਹੋ ਜੀ ਫਲਾਣਾ ਜੱਜ ਨੂੰ ਹੈਡ ਕਰੇਗਾ, ਤੁਸੀਂ ਇੰਨਾ ਆਰਡਰ ਕਰੋ ਕਮੇਟੀ ਬਣਾਉਣਾ, ਬਾਕੀ ਗਵਰਨਮੈਂਟ ਨੇ ਦੇਖਣਾ ਵੀ ਉਸ ਕਮੇਟੀ 'ਚ ਅਸੀਂ ਕਿਹਨੂੰ ਲਾਣਾ ਜਾਂ ਕਿਹਨੂੰ ਨਹੀਂ ਲਾਣਾ। पर उन्होंने कहा जी तुसीं कहंदे जी इन्नी देर दे विच रिपोर्ट सबमिट करो और ये साडे लई प्रॉब्लम्स क्रिएट करदा है, सो असीं कोई ओबलाइज नहीं होवांगे तुहाडीआं इन्हां टाइम लाइनस नूं इस दे उत्ते कंस्ट्रेंट रखो। The note said government officials ought to be summoned only in exceptional circumstances and not as a matter of routine। ਤੁਸੀਂ ਕਿਸੇ ਅਮੈਂਡਮੈਂਟ ਕਰਕੇ ਕਿਸੇ ਕਾਨੂੰਨ ਦੇ ਵਿੱਚ ਸੁਧਾਰ ਜਾਂ ਸੋਧ ਕਰ ਸਕਦੇ ਹੋ, ਪਰ ਜਿਹੜਾ ਬੇਸਿਕ ਸਟਰਕਚਰ ਹੈ ਕਨਸਟੀਟਿਊਸ਼ਨ ਦਾ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਕਨਸਟੀਟਿਊਸ਼ਨ ਹੈਜ਼ ਏ ਡਿਬੇਟੇਬਲ ਵੈਰੀ ਡਿਬੇਟੇਬਲ ਜੂਰਿਸਪ੍ਰੂਡੈਂਸ਼ੀਅਲ ਬੇਸਿਸ। I would not say anything more than this। यानी उन्हें इस दे नाल ही गल इत्थे छड्ड दित्ती कि भाई इस दे उत्ते उन्हां ने बीजेपी नूं ਇਹ ਉਹਨਾਂ ਦਾ ਰਾਹ ਪੱਧਰਾ ਕਰ ਦਿੱਤਾ ਕਿ ਵੀ ਤੁਸੀਂ ਤਾਂ ਕਨਸਟੀਟਿਊਸ਼ਨ ਹੀ ਬਦਲ ਸਕਦੇ ਹੋ। ਉਹਨੇ ਕਿਹਾ ਜੀ ਇਹ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਇਹ ਬ੍ਰਿਟਿਸ਼ ਗੁਲਾਮੀ ਦਾ ਪ੍ਰਤੀਕ ਹੈ, ਇਹਦੇ 'ਚ ਜਿਹੜੇ ਕਾਨੂੰਨ ਜਾਂ ਦੂਜੇ ਨੇ ਉਹ ਬ੍ਰਿਟਿਸ਼ ਜੂਰਿਸਪ੍ਰੂਡੈਂਸ ਜਾਂ ਉਹਨਾਂ ਦੀ ਗੁਲਾਮੀ 'ਚੋਂ ਨਿਕਲੇ। ਅਸੀਂ ਹੁਣ ਆਜ਼ਾਦ ਭਾਰਤ ਹੈ ਔਰ ਆਜ਼ਾਦ ਭਾਰਤ ਦੇ ਲਈ ਜੇ ਅਸੀਂ 2045 ਤੱਕ ਉਸ ਪ੍ਰੋਗਰੈਸ 'ਤੇ ਜਾਣਾ तो सानू नवे कॉन्स्टिट्यूशन की लोड़ है। किस तेज़ी नाल जिहड़ा है ये हिंदू राष्ट्र का फाइनल स्टैप जिहड़ा जिहदे च उन्होंने वो जिहड़ा 5 नुकतियां दा दे दिता है जजां नूं, 5 पेजिस का कि भाई बंदे बन जाओ, तो नाल दी नाल ही डिबेट खड़ी करते भी ये तो अंग्रेज़ों का संविधान है। वाहिगुरू जी का खालसा वाहिगुरू जी की फतेह। अस्सलाम वालेकुम आदाब वर्ड्स महा तुहाडी होस्ट नीलम कोट मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब अज 16 अगस्त 2023 पहली भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ हमेशा तरह का दस व्यूअर जे तुसी हक सच इंसाफ ते पैरा दिंदा इको एक चैनल TV 84 ਨੂੰ देखना चाहते हो ਤਾਂ ਤੁਸੀਂ देख सकते स्पैक्ट्रम केबल आरसीएन केबल वेलफेयर कैनेडा roku जादू बॉक्स शावा फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬॉक्ਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸੱਚਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਭਾਰਤ ਦੀ ਬਾਹਰਲੇ ਮੁਲਕਾਂ ਵਿੱਚ ਦਖਲ ਅੰਦਾਜ਼ੀ ਕਿੰਨੀ ਕੁ ਹੈ ਔਰ ਰਿਸ਼ੀ ਸੁਨਕ ਰੋ ਖੰਨਾ ਕੈਨੇਡਾ ਪਹਿਲਾਂ ਹੀ ਇਹਨਾਂ ਦਾ ਪ੍ਰਭਾਵ ਡਰ ਜਿਹੜਾ ਕਬੂਲ ਰਹੇ ਹਨ ਔਰ ਸਾਡੇ ਸਾਹਮਣੇ ਕੀ ਚੈਲੰਜ ਹੈ ਕਿ ਅਸੀਂ ਇਸ ਚੈਲੰਜ ਲਈ ਤਿਆਰ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੱਚਪ੍ਰੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਹਿੰਦੂਤਵੀ ਸਰਕਾਰ ਨੇ
ਹੁਣ ਜੁਡੀਸ਼ਰੀ ਦਾ ਜਿਹੜਾ ਗਲਾ ਹੈ ਉਹ ਜ਼ੋਰਦਾਰ ਤਰੀਕੇ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ ਹੈ ਔਰ ਇਸ ਸੰਬੰਧੀ ਇੱਕ 5 ਸਫ਼ਿਆਂ ਦਾ SOP ਜਾਰੀ ਕੀਤਾ ਗਿਆ ਹੈ ਜਿਸ ਦਾ ਮਕਸਦ ਜੱਜਾਂ ਨੂੰ ਖੌਫਜ਼ਦਾ ਕਰਨਾ ਹੈ ਔਰ ਦੂਸਰੇ ਪਾਸੇ ਇਸ ਡਿਬੇਟ ਨੂੰ ਵੀ ਹਵਾ ਦਿੱਤੀ ਜਾ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਸੰਵਿਧਾਨ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ ਔਰ ਇਸ ਲਈ ਭਾਰਤ ਨੂੰ ਨਵੇਂ ਸੰਵਿਧਾਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਚਾਹ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸੱਚਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬੜਾ ਪਿਆਰਾ ਨਾਂ ਹੈ, ਸੱਚ ਤੇ ਖਲੋਣਾ ਤੇ ਪ੍ਰੀਤ ਨਾਲ ਦੁਨੀਆ ਦੇ ਵਿੱਚ ਜਿਉਣਾ। ਇਹ ਦੋਵੇਂ ਇਕੱਠੇ ਹੋ ਜਾਣ ਸੱਚ ਦਾ ਰਸਤਾ ਵੀ ਸੌਖਾ ਹੋ ਜਾਂਦਾ ਹੈ ਔਰ ਸੱਚ ਔਰ ਪ੍ਰੀਤ ਇਹ ਇੱਕ ਦੂਸਰੇ ਦੇ ਨਾਲ ਓਤ-ਪਰੋਤ ਨੇ। ਉਹਨਾਂ ਨੇ ਜਿਹੜੀ ਬਾਹਰਲੀ ਇੰਟਰਫੀਅਰੈਂਸ ਹੈ, ਖਾਸ ਤੌਰ ਤੇ ਅਸੀਂ ਜਿਵੇਂ ਕੱਲ੍ਹ ਇੱਕ ਪੂਰਾ ਸੈਗਮੈਂਟ ਕੀਤਾ ਸੀ ਜਿਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਕਿ ਰਿਸ਼ੀ ਸੁਨਕ ਜਿਹੜਾ ਇੱਕ ਡੈਮੋਕ੍ਰੈਟਿਕ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੈ ਪਰ ਉਹਨੇ ਆਪਣਾ ਹਿੰਦੂ ਹੋਣ ਦਾ ਕਾਰਡ ਕਿਵੇਂ ਆਪਣੇ ਡੋਲੇ ਤੇ ਵੀ ਬੰਨਿਆ ਹੋਇਆ, ਆਪਣੇ ਮੱਥੇ ਤੇ ਵੀ ਚਿਪਕਾਇਆ ਹੋਇਆ ਔਰ ਨਾਲ ਦੀ ਨਾਲ ਉਹ ਜਿਹੜਾ ਉਹ ਸਾਰੇ ਏਜੰਡੇ ਨੂੰ ਹੀ ਜਿਹੜਾ ਇੰਡੀਅਨ ਸਟੇਟ ਦਾ ਏਜੰਡਾ ਹੈ ਇਸ ਢੰਗ ਨਾਲ ਪਰਸਿਊ ਕਰ ਰਿਹਾ ਕਿ ਜਿਵੇਂ UK ਇਸ ਵੇਲੇ ਭਾਰਤ ਦਾ ਹੀ ਇੱਕ ਸੂਬਾ ਬਣ ਗਿਆ ਹੋਏ। ਔਰ ਇਸ ਦੇ ਉੱਤੇ ਕਿਉਂਕਿ ਸਾਡੇ ਭੈਣ ਜੀ ਅਮਨਜੋਤ ਕੌਰ ਨੇ ਵੀ ਸਾਨੂੰ ਲਿਖਿਆ ਹੈ, ਅਸੀਂ ਹੋਰ ਵੀ ਤਫਸੀਸ਼ ਨਾਲ ਗੱਲਬਾਤ ਕਰਾਂਗੇ ਕਿਉਂਕਿ ਈਵਨ ਕਾਂਗਰਸਮੈਨ ਰੋ ਖੰਨਾ ਜਿਹੜਾ ਇੱਥੇ ਆਪਣੇ ਸੈਕੂਲਰ ਕ੍ਰੈਡੈਂਸ਼ੀਅਲਸ ਦੇ ਥੱਲੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਰਿਹਾ ਉਹ ਵੀ ਕਿਵੇਂ ਉੱਥੇ ਜਾ ਕੇ ਬਿਲਕੁਲ ਮੋਦੀ ਦੀ ਬੋਲੀ ਬੋਲ ਰਿਹਾ ਔਰ ਇੱਥੇ ਇਹ ਬਸ ਨਹੀਂ, ਈਵਨ ਇੱਕ ਪੂਰਾ ਰਾਈਟ ਵਿੰਗਰ TV ਸ਼ੋਅ ਹੋਸਟ ਜਿਹਨੇ ਕਾਂਗਰਸ ਵੂਮਨ ਜਿਹੜੀਆਂ ਇੱਥੇ ਆਵਾਜ਼ ਚੁੱਕਦੀਆਂ ਨੇ ਹਿਊਮਨ ਰਾਈਟਸ ਦੀਆਂ ਉਹਨਾਂ ਨੂੰ ਜਿਹਾਦੀ ਕਿਹਾ ਸੀ, ਉਹਨਾਂ ਨਾਲ ਵੀ ਰੋ ਖੰਨਾ 1-to-1 ਮੁਲਾਕਾਤ ਕਰ ਰਿਹਾ। ਸੋ ਅਸੀਂ ਤਾਂ ਇਹ ਸੋਚਦੇ ਹਾਂ ਵੀ ਕਈ ਵਾਰੀ ਇਹ ਨਹੀਂ ਹੁੰਦਾ ਕਿ ਵੀ ਇਹਨਾਂ ਵਿਚਲਾ ਹਿੰਦੂਤਵਾ ਜਾਗ ਪਿਆ। ਕਈ ਵਾਰ ਐਂ ਲੱਗਦਾ ਜਿਵੇਂ ਉਸ ਸਟੇਟ ਨੇ ਮੋਲ ਰੱਖੇ ਹੁੰਦੇ ਨੇ ਕਿ ਭਾਈ ਉਹਨਾਂ ਨੂੰ ਪਾਲਿਆ ਹੁੰਦਾ ਹੈ, ਫਾਈਨੈਂਸ ਕੀਤਾ ਹੁੰਦਾ ਜਾਂ ਉਹਨਾਂ ਦੀ ਪੇਰੋਲ ਤੇ ਹੁੰਦੇ ਨੇ ਤੇ ਉਹਨਾਂ ਨੂੰ ਕਿਹਾ ਹੁੰਦਾ ਵੀ ਤੁਸੀਂ ਚੁੱਪ ਕਰਕੇ ਸੈਕੂਲਰ ਆਪਣਾ ਲਬਾਦਾ ਪਹਿਨ ਕੇ ਬੈਠੇ ਰਹੋ, ਲੋੜ ਪੈਗੀ ਅਸੀਂ ਤੁਹਾਨੂੰ ਬੁਲਾਵਾਂਗੇ। ਔਰ ਇਵੇਂ ਲੱਗਦਾ ਕਿ ਭਾਈ ਇਹ ਦੋਵੇਂ ਹੀ ਜਿਹੜੇ ਨੇ UK ਦੇ ਵਿੱਚ ਰਿਸ਼ੀ ਸੁਨਕ ਕਿਉਂਕਿ ਰੋ ਖੰਨਾ ਵੀ ਇਸ ਵੇਲੇ ਪਾਵਰਫੁਲ ਕਾਂਗਰਸਮੈਨ ਹੈ ਔਰ ਬਾਈ ਪਾਰਟੀਸਨ ਹਮਾਇਤ ਦੇ ਨਾਲ ਜਿਹੜਾ ਉਸ ਨੇ ਡੈਲੀਗੇਸ਼ਨ ਵੀ ਐਤਕੀ ਲੀਡ ਕੀਤਾ ਰੈੱਡ ਫੋਰਟ ਮੋਦੀ ਦੇ ਲਈ। ਉੱਥੇ ਵੀ ਜਿਸ ਅੰਦਾਜ਼ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਿਹੜੇ ਨੇ ਇੰਡੀਅਨ ਸਟੇਟ ਦਾ, ਜੇ ਤਾਂ ਇੰਡੀਅਨ ਸਟੇਟ ਡੈਮੋਕ੍ਰੈਟਿਕ ਹੋਏ, ਤੁਸੀਂ ਵੀ ਡੈਮੋਕ੍ਰੇਸੀਜ਼ ਨੂੰ ਬਿਲੋਂਗ ਕਰਦੇ ਹੋ, ਤੁਸੀਂ ਉਹਦੀ ਐਡਵੋਕੇਸੀ ਕਰੋ, ਸਮਝ ਆ ਸਕਦਾ ਹੈ। ਪਰ ਜਿਹੜਾ ਅੰਨੇ ਨੂੰ ਵੀ ਨਜ਼ਰ ਆ ਰਿਹਾ ਕਿ ਕਿਸ ਪਾਸੇ ਵੱਲ ਮੋਦੀ ਰਜੀਮ ਜਿਹੜਾ ਉਹ ਜਾ ਰਿਹਾ ਹੈ ਜਾਂ ਉਹਨਾਂ ਦੀਆਂ ਹਰਕਤਾਂ ਕੀ ਨੇ, ਕਿਵੇਂ ਫਾਸ਼ਿਸਟ ਇੱਕ ਸਟੇਟ ਬਣੀ ਹੋਈ ਹੈ ਤੇ ਉਹਦੇ 'ਚ ਤੁਸੀਂ ਉਹਦੀ ਜਿਹੜੀ ਪਿੱਠ ਵੀ ਠੋਕੋ ਔਰ ਉਹਨਾਂ ਦੇ ਸਟੇਟ ਦੇ ਏਜੰਡੇ ਨੂੰ ਵੀ ਇੰਪਲੀਮੈਂਟ ਕਰੋ ਤੇ ਫਿਰ ਜ਼ਾਹਰ ਹੈ ਕਿ ਇਹਨਾਂ ਨੂੰ ਹੀ ਜਿਹੜਾ ਉਹ ਪੇਡ ਏਜੰਟ ਕਿਹਾ ਜਾਂਦਾ, ਪੰਜਾਬੀ 'ਚ ਇਹਨਾਂ ਨੂੰ ਪਹਾੜੇ ਦੇ ਟੱਟੂ ਕਿਹਾ ਜਾਂਦਾ ਹੈ। ਔਰ ਜਦੋਂ ਅਸੀਂ ਇਸ ਫਾਸ਼ਿਸਟ ਸਟੇਟ ਦੀ ਗੱਲ ਕਰ ਰਹੇ ਹਾਂ ਔਰ ਅਸੀਂ ਧੰਨਵਾਦੀ ਹਾਂ ਸੱਚਪ੍ਰੀਤ ਸਿੰਘ ਹੋਰਾਂ ਦੇ ਕਿ ਉਹਨਾਂ ਨੇ ਇਸ ਡੈਪਥ ਨੂੰ ਵੀ ਸਮਝਿਆ ਕਿ ਵੀ ਬਾਹਰਲਿਆਂ ਦੀ ਕਿਸ ਹੱਦ ਤੱਕ ਇਸ ਵੇਲੇ ਉੱਥੇ ਵੀ ਜਾ ਕੇ ਇੰਡੀਅਨ ਸਟੇਟ ਦੇ ਚੈਂਪੀਅਨ ਨੇ ਔਰ ਬਾਹਰਲੇ ਸਿੱਖਾਂ ਦੇ ਮਾਮਲਿਆਂ 'ਚ ਇੰਡੀਅਨ ਸਟੇਟ ਕਿਵੇਂ ਇੰਟਰਫੀਅਰ ਕਰ ਰਹੀ ਹੈ, ਕਿਵੇਂ ਟਾਰਗੇਟ ਕਿਲਿੰਗਸ ਤੱਕ ਗੱਲ ਪਹੁੰਚੀ ਹੈ, ਉਸ ਬਾਰੇ ਵੀ ਅੱਜ ਅਸੀਂ ਵੇਰਵੇ ਦੇ ਨਾਲ ਗੱਲ ਕਰਾਂਗੇ। ਪਰ ਹੁਣ ਅਸੀਂ ਉਸ ਫਾਸ਼ਿਸਟ ਇੰਡੀਅਨ ਸਟੇਟ ਦੀ ਗੱਲ ਕਰੀਏ ਜਿਹਨੂੰ ਰਿਸ਼ੀ ਸੁਨਕ ਵੀ ਜਿਹੜਾ ਅਨਕੰਡੀਸ਼ਨਲ ਹਮਾਇਤ ਦੇ ਰਿਹਾ ਹੈ, ਰੋ ਖੰਨੇ ਵਰਗੇ ਜਿਹੜੇ ਨੇ ਉਹ ਬਾਈ ਪਾਰਟੀਸਨ ਡੈਲੀਗੇਸ਼ਨ ਲਿਜਾ ਕੇ ਗੱਲਬਾਤ ਕਰ ਰਹੇ ਨੇ ਕਿ ਉਹ ਸਟੇਟ ਜਿਹੜੀ ਫਾਈਨਲ ਇੱਕ ਬ੍ਰਾਂਚ ਬਚੀ ਹੈ, ਥੋੜੀ ਬਹੁਤ ਬਚੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਡੈਮੋਕ੍ਰੇਸੀ ਦੀ ਗੱਲ ਕਰਦੇ ਤੇ ਜ਼ਾਹਰ ਹੈ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਉਸ ਦੇ 3 ਪਿਲਰ ਮੰਨੇ ਜਾਂਦੇ ਨੇ। ਚੌਥਾ ਪਿਲਰ ਕਿਸੇ ਵੀ ਡੈਮੋਕ੍ਰੇਸੀ ਦੀ ਸਟਰੈਂਥ ਜਿਹਨੂੰ ਮੀਡੀਆ ਕਿਹਾ ਜਾਂਦਾ ਕਿ ਮੀਡੀਆ ਰਾਹੀਂ ਜਿਹੜਾ ਹੈ ਉਹ ਜਿੱਥੇ ਮੀਡੀਆ ਦੀ ਆਜ਼ਾਦੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਉੱਥੇ ਉਹਨੂੰ ਜਮਹੂਰੀ ਕਦਰਾਂ ਕੀਮਤਾਂ ਵਾਲਾ ਮੁਲਕ ਕਿਹਾ ਜਾਂਦਾ ਹੈ। ਸੋ ਇਹਨਾਂ ਦੀ ਤਾਂ ਸ਼ੁਰੂਆਤ ਹੀ ਜਿਹੜੀ ਇਹਨਾਂ ਦੀ ਐਂਟਰੀ ਹੈ ਖਾਸ ਤੌਰ ਤੇ 2014 'ਚ
ਮੋਦੀ ਰਾਹੀਂ ਉਹ ਮੀਡੀਆ ਨੂੰ ਬਾਏ ਕਰਕੇ, ਜਿਵੇਂ ਅਡਾਨੀਆਂ ਰਾਹੀਂ ਦੂਜੇ ਤੀਜੇ ਮੇਨ ਸਟ੍ਰੀਮ ਚੈਨਲ, ਔਰ ਫਿਰ ਪਿਛਲੇ 9 ਸਾਲ 'ਚ ਇਹਨਾਂ ਨੇ ਆਜ਼ਾਦ ਆਵਾਜ਼ਾਂ ਨੂੰ ਕਿਵੇਂ ਥ੍ਰੋਟਲ ਕੀਤਾ ਹੈ, ਕਿਵੇਂ ਉਹਨਾਂ ਦਾ ਗਲਾ ਘੁੱਟਿਆ, ਕਿਵੇਂ ਉਹ ਚੁਬੁਰਜੀ ਹੋਏ, ਗੌਰੀ ਲੰਕੇਸ਼ ਹੋਏ, ਕਿਵੇਂ ਉਹਨਾਂ ਦੇ ਮਰਡਰ ਕੀਤੇ, ਕਿਵੇਂ ਪੈਗਾਸਸ ਸਪਾਈ ਮਾਲਵੇਅਰ ਜਿਹੜਾ ਇਜ਼ਰਾਈਲ ਤੋਂ ਖਰੀਦਿਆ ਉਹਦੇ ਰਾਹੀਂ ਜਿਹੜਾ ਪੱਤਰਕਾਰਾਂ ਔਰ ਜਿਹੜੇ ਪੋਲੀਟੀਕਲ ਕਮੈਂਟੇਟਰ ਜਾਂ ਯੂਨੀਵਰਸਿਟੀ ਪ੍ਰੋਫੈਸਰਸ ਜਿਹੜੇ ਕੋਈ ਟਰਾਈਬਲਸ ਜਾਂ ਦਲਿਤਾਂ ਦੇ ਹੱਕਾਂ ਦੀ ਗੱਲ ਕਰਦੇ ਨੇ, ਜਿਵੇਂ ਸਤਾਨ ਸਵਾਮੀ ਵਰਗੇ, ਉਹਨਾਂ ਦੇ ਕੰਪਿਊਟਰਾਂ 'ਚ ਉਸ ਪੈਗਾਸਸ ਰਾਹੀਂ ਕਿਵੇਂ ਪਹੁੰਚ ਕਰਕੇ ਫਿਰ ਉਹਨਾਂ ਦੇ ਉੱਤੇ ਝੂਠੇ ਕੇਸ ਪਾ ਕੇ, ਕਿਵੇਂ ਜਿਨ੍ਹਾਂ ਦੀਆਂ ਜ਼ਮਾਨਤਾਂ ਹੀ ਨਹੀਂ ਹੋ ਰਹੀਆਂ ਕਿਉਂਕਿ ਉਹਨਾਂ 'ਚ ਐਸਾ ਉਹਨਾਂ ਦੇ ਕੰਪਿਊਟਰਾਂ 'ਚ ਪਾਇਆ ਗਿਆ ਮਟੀਰੀਅਲ ਕਿ ਜਿਹਦੇ ਰਾਹੀਂ ਇਹ ਪ੍ਰੂਵ ਕੀਤਾ ਗਿਆ ਅਦਾਲਤਾਂ 'ਚ ਕਿ ਦੇਖੋ ਜੀ ਇਹਨਾਂ ਨੇ ਦੇ ਹੈਵ ਵੇਜਡ ਏ ਵਾਰ ਅਗੇਂਸਟ ਦ ਸਟੇਟ, ਇਹ ਮੁਲਕ ਦੇ ਖਿਲਾਫ ਇਹਨਾਂ ਨੇ ਜੰਗ ਵਿੱਢੀ ਹੋਈ ਹੈ। ਸੋ ਮੀਡੀਆ ਤਾਂ ਔਰ ਜਿਹੜਾ ਕੁਛ ਰਹਿ ਗਿਆ ਮਾੜਾ ਮੋਟਾ ਸੋਸ਼ਲ ਮੀਡੀਆ ਰਾਹੀਂ ਅਸੀਂ ਉਹ ਦੇਖ ਰਹੇ ਹਾਂ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਜਿਹਨੂੰ ਹੁਣ ਐਕਸ ਕਿਹਾ ਜਾਣ ਲੱਗ ਗਿਆ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਕਿਵੇਂ ਕੰਟਰੋਲ ਕੀਤਾ, ਇਨਕਲੂਡਿੰਗ ਈਵਨ YouTube। ਔਰ ਇਹ ਸਾਰੇ ਦੀ ਆਵਾਜ਼ ਜਿਹੜਾ ਜਿਹਨੇ ਡੈਮੋਕ੍ਰੇਸੀ, ਜਿਹਨੇ ਸਵਾਲ ਚੁੱਕਣੇ ਸੀ ਜਾਂ ਸਵਾਲ ਪੁੱਛਣੇ ਸੀ, ਉਹਨੂੰ ਉਹਦੀ ਆਵਾਜ਼ ਤਾਂ ਉਹਨਾਂ ਨੇ ਪਹਿਲੀ ਸਟੇਜ 'ਤੇ ਹੀ ਬੰਦ ਕਰਕੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਨਾਜ਼ੀਆਂ ਦੀ ਪ੍ਰੋਪੇਗੈਂਡਾ ਮਿਨਿਸਟਰੀ ਵਾਂਗ ਕਿ ਅਲਟੀਮੇਟਲੀ ਨੈਰੇਟਿਵ ਵਿਕਦਾ ਹੈ, ਬਿਰਤਾਂਤ ਵਿਕਦਾ ਹੈ, ਔਰ ਉਸ ਦੇ ਉੱਤੇ ਉਹਨਾਂ ਨੇ ਕੰਟਰੋਲ ਕੀਤਾ। ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕਿਵੇਂ ਬਿਊਰੋਕਰੇਸੀ ਨੂੰ ਨਕੇਲ ਪਾਉਣ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਵੀ ਇਹ ਹੋਏ ਕਿ ਐਗਜ਼ੈਕਟਿਵ ਜਿਹੜੀ ਹੈ ਔਰ ਲੈਜਿਸਲੇਚਰ ਉਸ ਦੇ ਵਿੱਚ ਐਬਸੋਲੂਟ ਮੈਜੋਰਿਟੀ ਹੈ। ਫਿਰ ਇਕੱਲਾ ਇੱਕ ਸਟੇਜ ਤਾਂ ਹੁੰਦਾ ਹੈ ਕਿ ਜੀ ਜਦੋਂ ਕਾਂਗਰਸ ਦੀਆਂ ਵੀ ਹਕੂਮਤਾਂ ਰਹੀਆਂ ਇਹ ਹੁੰਦਾ ਸੀ ਕਿ ਫੈਡਰਲ 'ਚ ਕਾਂਗਰਸ ਗਵਰਨਮੈਂਟ ਹੈ, 8-9 ਸਟੇਟਾਂ 'ਚ ਆਪੋਜੀਸ਼ਨ ਦੀ ਹਕੂਮਤਾਂ ਨੇ, ਪਰ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪੈਸੇ ਨੂੰ ਇਸਤੇਮਾਲ ਕੀਤਾ, ਈਡੀ ਨੂੰ ਇਸਤੇਮਾਲ ਕੀਤਾ, CBI ਨੂੰ ਇਸਤੇਮਾਲ ਕੀਤਾ, ਔਰ ਉਹਨਾਂ ਆਪੋਜੀਸ਼ਨ ਜਿੱਥੇ ਹਕੂਮਤਾਂ ਸੀ ਉਹਨਾਂ ਦੇ ਰੇਡ ਕਰਕੇ ਉਹਨਾਂ ਨੂੰ ਝੂਠੇ ਕੇਸਾਂ 'ਚ ਜਾਂ ਕਰਪਸ਼ਨ ਤਾਂ ਸਾਰੇ ਹੀ ਕਰਪਟ ਨੇ, ਜਿਹਦਾ ਮਰਜ਼ੀ ਤੁਸੀਂ ਰਿਕਾਰਡ ਕੱਢ ਲਓ, ਕਰਪਸ਼ਨ ਤਾਂ ਉਹ ਕਰਦਾ ਹੀ ਹੈ, ਉਹਨਾਂ ਕੇਸਾਂ 'ਚ ਉਲਝਾ ਕੇ ਉਹਨਾਂ ਨੂੰ ਆਪਣੀਆਂ ਪਾਰਟੀਆਂ ਆਪਣੀ BJP ਦੇ ਵਿੱਚ ਲਿਆਂਦਾ। ਨਤੀਜੇ ਦੇ ਤੌਰ 'ਤੇ ਅੱਜ ਜਿਹੜੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਨ੍ਹਾਂ 'ਚ ਨਾਰਥ ਈਸਟ ਦੀਆਂ 7 ਸਟੇਟਾਂ ਵੀ ਸ਼ਾਮਲ ਨੇ BJP ਦੀਆਂ ਹਕੂਮਤਾਂ ਨੇ, ਤੇ ਜਿੱਥੇ ਦੂਸਰੀਆਂ ਹੈ ਵੀ ਨੇ, ਜੇ ਕਾਂਗਰਸ ਦੀ ਕਰਨਾਟਕਾ 'ਚ ਬਣੀ ਹੈ ਜਾਂ ਰਾਜਸਥਾਨ 'ਚ ਹੈ ਜਾਂ ਵੈਸਟ ਬੰਗਾਲ 'ਚ ਤ੍ਰਿਣਮੂਲ ਹੈ ਜਾਂ ਛੱਤੀਸਗੜ੍ਹ 'ਚ ਕਾਂਗਰਸ ਹੈ ਉਹਨਾਂ ਦਾ, ਜਾਂ ਪੰਜਾਬ 'ਚ ਆਮ ਆਦਮੀ ਪਾਰਟੀ ਹੈ, ਉਹਨਾਂ ਦਾ ਜੀਣਾ ਵੈਸੇ ਹੀ ਹਰਾਮ ਕੀਤਾ ਹੁੰਦਾ ਹੈ ਕਿ ਉਹਨਾਂ ਦੇ ਉੱਥੇ ਗਵਰਨਰ ਇਸ ਕਿਸਮ ਦੀਆਂ ਹਰਕਤਾਂ ਕਰਨ ਲੱਗ ਗਏ ਨੇ ਕਿ ਵੀ ਉਹ ਸਿੱਧੇ ਇੰਟਰਫੇਰੈਂਸ ਕਰ ਰਹੇ ਨੇ ਔਰ ਉਹਨਾਂ ਨੂੰ ਉੱਥੇ ਹੀ ਉਲਝਾਇਆ ਹੋਇਆ। ਔਰ ਜਿਸ 2019 ਦੇ ਵਿੱਚ ਜਿਵੇਂ ਪੁਲਵਾਮਾ ਦਾ ਸਹਾਰਾ ਲੈ ਕੇ 300 ਤੋਂ ਵੱਧ ਸੀਟਾਂ ਲਈਆਂ ਲੋਕ ਸਭਾ 'ਚ, ਐਬਸੋਲੂਟ ਮੈਜੋਰਟੀ ਤੋਂ ਵੀ ਵੱਧ, ਤੇ ਫਿਰ ਰਾਜ ਸਭਾ 'ਚ ਉਹਨਾਂ ਨੇ ਕਿਵੇਂ ਈਵਨ ਜਿੱਥੇ ਖੇਤਰੀ ਪਾਰਟੀਆਂ ਦੀਆਂ ਹਕੂਮਤਾਂ ਨੇ, ਜਿਵੇਂ ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ ਉੜੀਸਾ ਦੇ ਵਿੱਚ ਹੈ, ਜਾਂ ਉਹ ਚੰਦਰ ਸ਼ੇਖਰ ਕੇ ਕੀ ਨਾਂ ਹੈ ਉਹਦਾ, ਉਹ ਤੇਲੰਗਾਨਾ ਦੇ ਵਿੱਚ ਹੈ, ਅਸੀਂ ਦੇਖਦੇ ਹਾਂ ਵੀ ਦਿੱਲੀ ਦੀ ਹਕੂਮਤ ਦੀਆਂ ਪਾਵਰਸ ਕਰਬ ਕਰਨ ਵਾਲਾ ਜਿਹੜਾ ਆਰਡੀਨੈਂਸ ਪਹਿਲਾਂ ਲਿਆਂਦਾ ਗਿਆ ਸੀ, ਫਿਰ ਉਹ ਬਿੱਲ ਲਿਆਂਦਾ ਗਿਆ ਰਾਜ ਸਭਾ 'ਚ, ਉਹ ਪਾਸ ਨਹੀਂ ਸੀ ਹੋ ਸਕਦਾ ਜੇ ਦੋਵੇਂ ਪਾਰਟੀਆਂ ਸਰਕਾਰ ਦੇ ਨਾਲ ਨਾ ਖਲੋਂਦੀਆਂ, ਕਿਉਂਕਿ ਉਹਨਾਂ ਨੂੰ ਵੀ ਇਹ ਡਰ ਹੁੰਦਾ ਹੈ ਕਿ ਭਾਈ ਕਰਪਟ ਸਾਰੇ ਨੇ ਕਿ ਵੀ ਨਾ ਹੋਇਆ ਤੇ ਸਾਡੇ ਮਗਰ ਇਹਨਾਂ ਦੀ ਈਡੀ ਔਰ ਦੂਸਰੀ ਪੈ ਜਾਏਗੀ, ਔਰ ਉਹਨਾਂ ਦੀ ਇੱਕ ਲੇਖਾ ਮੀਨਾਕਸ਼ੀ ਕੇ ਕੀ ਨਾਂ ਹੈ ਉਹਦਾ, ਮੀਨਾਕਸ਼ੀ ਲੇਖੀ, ਉਹਨੇ ਜਿਹੜਾ ਪਾਰਲੀਮੈਂਟ 'ਚ ਖਲੋ ਕੇ ਕਿਹਾ, ਕੋਈ ਪੁੱਛ ਰਿਹਾ ਸੀ ਸਵਾਲ ਜ਼ਿਆਦਾ, ਕਹਿੰਦੇ ਕਿ ਕਿਆ ਤੁਮ ਚਾਹਤੇ ਹੋ ਕਿ ਈਡੀ तुम्हारे घर के बाहर खड़ी हो। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਉਸ ਸਾਰਾ ਹੀ ਜੋ ਮੈਕੈਨਿਜ਼ਮ ਵਰਤੇ ਜਾਂਦੇ ਨੇ, ਇਵੇਂ ਹੀ ਉਹਨਾਂ ਨੇ ਆਰਟੀਕਲ 370 ਐਬਰੋਗੇਟ ਕਰਨ ਵਾਲਾ ਵੀ ਰਾਜ ਸਭਾ 'ਚ ਮੈਜੋਰਟੀ ਨਾ ਹੋਣ ਦੇ ਬਾਵਜੂਦ ਪਾਸ ਕਰਵਾਇਆ, ਦਿੱਲੀ ਦਾ ਆਰਡੀਨੈਂਸ ਵੀ ਪਾਸ ਕਰਵਾਇਆ, ਜਿਹੜਾ ਬਿੱਲ ਜਿਹਦੇ ਥੱਲੇ ਲੈਫਟੀਨੈਂਟ ਗਵਰਨਰ ਦੇ ਕੋਲ ਹੀ ਪਾਵਰਸ ਨੇ ਦਿੱਲੀ। ਸੋ ਇਸ ਸਾਰੇ ਨੂੰ ਦੇਖਦੇ ਹਾਂ, ਜੇ ਮਾੜਾ ਮੋਟਾ ਜੁਡੀਸ਼ਰੀ ਦਾ ਅਸੀਂ ਜੇ ਜ਼ਿਕਰ ਕਰੀਏ ਵੀ ਜੁਡੀਸ਼ਰੀ ਮੈਜਿਸਟ੍ਰੇਟ ਲੈਵਲ 'ਤੇ, ਸੈਸ਼ਨ ਜੱਜ ਲੈਵਲ 'ਤੇ ਜਾਂ ਹਾਈ ਕੋਰਟ ਲੈਵਲ 'ਤੇ ਤਾਂ ਪਹਿਲਾਂ ਹੀ ਇਹਨਾਂ ਨੇ ਗੁਜਰਾਤ ਵਰਗੀਆਂ ਸਟੇਟਾਂ 'ਚ ਤਾਂ ਪਿਛਲੇ 35 ਸਾਲ ਤੋਂ ਹੀ ਇਹਨਾਂ ਦਾ
ਜਿਹੜਾ ਉਹ ਕਬਜ਼ਾ ਕੰਟਰੋਲ ਹੈ ਜਦੋਂ ਤੋਂ ਵੀ ਇਹਨਾਂ ਦੀਆਂ ਸਰਕਾਰਾਂ ਬਣਨੀਆਂ ਸ਼ੁਰੂ ਹੋਈਆਂ। ਜੀ ਲੇਕਿਨ ਅਸੀਂ ਦੇਖਦੇ ਹਾਂ ਵੀ ਹਾਈ ਕੋਰਟ ਜਿਵੇਂ ਹੁਣ ਯੂਪੀ ਹੈ, ਆਦਿੱਤਿਆਨਾਥ ਯੋਗੀ ਕਿਵੇਂ ਬੁਲਡੋਜ਼ਰਾਂ ਰਾਹੀਂ ਜਿਹੜਾ ਮੁਸਲਮਾਨਾਂ ਦੇ ਘਰ ਜਾਇਦਾਦਾਂ ਨੂੰ ਉਹ ਲੈਵਲ ਕਰਦਾ ਹੈ, ਪਰ ਹਾਈ ਕੋਰਟ ਚੁੱਪ ਕਰਕੇ ਕਿਉਂਕਿ ਮੈਨੇਜ ਕੀਤਾ ਹੋਇਆ। ਹੁਣ ਸੁਪਰੀਮ ਕੋਰਟ ਮਾੜਾ ਮੋਟਾ ਉਹ ਵੀ ਸੁਪਰੀਮ ਕੋਰਟ ਦੇ ਵੀ ਮਿਕਸ ਜੇ ਫੈਸਲੇ ਆਏ ਨੇ, ਅਧ-ਪਚਤ ਦੇ ਪ੍ਰੋ ਗਵਰਨਮੈਂਟ ਹੁੰਦੇ ਨੇ, ਲੇਕਿਨ ਫਿਰ ਵੀ ਕੋਈ ਨਾ ਕੋਈ ਫੈਸਲਾ ਜਿਹੜਾ ਸਰਕਾਰ ਦੇ ਉੱਤੇ ਅੰਕੁਸ਼ ਲਾਉਣ ਦੀ ਕੋਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਜਿਹੜਾ ਉਹ ਰਾਹ ਦੱਸਣ ਦੀ ਹੁੰਦਾ ਕਿ ਵੀ ਤੁਸੀਂ ਕਨਸਟੀਟਿਊਸ਼ਨ ਚੋਂ ਬਾਹਰ ਜਾ ਰਹੇ ਹੋ। ਹੁਣ ਇਹਨਾਂ ਦੇ ਲਈ ਉਹ ਵੀ ਇਨਟੋਲਰੇਬਲ ਹੋ ਰਿਹਾ ਹੁਣ, ਕਿਉਂਕਿ ਸੁਪਰੀਮ ਕੋਰਟ 'ਚ ਆਰਟੀਕਲ 370 ਦੀ ਵੈਲਿਡਿਟੀ, ਲੀਗਲ ਵੈਲਿਡਿਟੀ 4 ਸਾਲ ਬਾਅਦ ਕਿੰਨੀਆਂ ਪਟੀਸ਼ਨਾਂ 'ਤੇ ਸੁਣਵਾਈ ਹੋ ਰਹੀ ਹੈ। ਨਾਲ ਦੀ ਨਾਲ ਸੁਪਰੀਮ ਕੋਰਟ ਨੇ ਕੁਝ ਮਾਮਲਿਆਂ 'ਚ ਜਿਹੜਾ ਉਹ ਸੈਂਟਰ ਸਰਕਾਰ ਦੇ ਖਿਲਾਫ ਸਟ੍ਰਕਚਰ ਵੀ ਦਿੱਤੇ ਨੇ। ਸੋ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ ਜੱਜਾਂ ਨੂੰ ਜਿਹੜਾ ਇਹ ਵੀ ਹੁਣ ਸਬਕ ਸਿਖਾਉਣ ਦਾ ਟਾਈਮ ਆ ਗਿਆ। ਇੱਕ ਪਾਸੇ ਤਾਂ ਉਹਨਾਂ ਨੇ ਆਪਣੀ ਟਰੋਲ ਆਰਮੀ ਰਾਹੀਂ ਉਹਨਾਂ ਦਾ ਜਿਉਣਾ ਹਰਾਮ ਕੀਤਾ ਹੋਇਆ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਅੱਜ ਜਿਹੜੀ ਖਬਰ ਅਸੀਂ ਲੀਡ ਸੈਗਮੈਂਟ ਇਸ ਲਈ ਵੀ ਬਣਾਇਆ ਇਸ ਨੂੰ ਕਿ ਵੀ ਅੱਜ ਹੁਣ ਜਿਸ ਕਗਾਰ ਦੇ ਉੱਤੇ ਗੱਲ ਪਹੁੰਚ ਗਈ ਹੈ ਕਿ ਜੁਡੀਸ਼ਰੀ ਦਾ ਫਾਈਨਲ ਜਿਹੜਾ ਹੈ ਉਹਦਾ ਗਲਾ ਘੁੱਟਣਾ ਉਸ ਲੈਵਲ ਤੱਕ ਕਿ ਉਹਦੀ ਡੈਥ ਹੋ ਜਾਏ, ਉੱਥੋਂ ਤੱਕ ਪਹੁੰਚ ਗਏ ਨੇ। ਹੁਣ SPA ਲਫ਼ਜ਼ ਸਟੈਂਡਿੰਗ ਆਪਰੇਟਿੰਗ ਪ੍ਰੋਸੀਜਰ ਨੂੰ ਕਹਿੰਦੇ ਨੇ। ਹੁਣ 5 ਸਫ਼ਿਆਂ ਦਾ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੇ ਨਾਂ ਥੱਲੇ ਸੈਂਟਰ ਗਵਰਨਮੈਂਟ ਨੇ ਜੁਡੀਸ਼ਰੀ ਨੂੰ ਭੇਜਿਆ ਔਰ ਇਹ ਹੁਕਮ ਵਾਂਗ ਹੈ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜੁਡੀਸ਼ਰੀ ਕਾਨੂੰਨ ਨਹੀਂ ਬਣਾਉਂਦੀ। ਜੁਡੀਸ਼ਰੀ ਜਦੋਂ ਵੀ ਕੋਈ ਕੇਸ ਉਹਦੇ ਸਾਹਮਣੇ ਆਉਂਦਾ ਹੈ ਉਹ ਇਸ ਬਿਨਾਂ ਤੇ ਦੇਖਦੀ ਹੈ ਵੀ ਇਹ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਤੇ ਆਧਾਰਿਤ ਹੈ ਜਾਂ ਨਹੀਂ ਹੈ। ਹੁਣ ਇਹਦੇ ਚੱਲਦਿਆਂ ਉਹਨਾਂ ਨੇ ਜਿਸ ਇਸ SPO ਦੇ ਨਾਲ ਉਹਨਾਂ ਦਾ ਸ਼ਿਕੰਜਾ ਕੱਸਿਆ, ਕੋਈ ਜੱਜ ਵੀ ਡੇਅਰ ਨਹੀਂ ਕਰੇਗਾ ਕਿ ਵੀ ਉਹ ਹਕੂਮਤ ਦੇ ਖਿਲਾਫ ਫੈਸਲਾ ਦੇ ਜਾਂ ਕਿਉਂਕਿ ਹੁਣ ਅਸੀਂ ਦੇਖ ਰਹੇ ਕਿ ਜੇ ਹਰਿਆਣੇ ਦੇ ਵਿੱਚ ਵੀ ਉਵੇਂ ਹੀ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਮੁਸਲਮਾਨਾਂ ਦੇ ਘਰ ਦੁਕਾਨਾਂ ਭੰਨੀਆਂ ਗਈਆਂ। 2 ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿੱਖ ਜੱਜਾਂ ਦਾ ਬੈਂਚ ਜਸਟਿਸ ਸੰਧਾਵਾਲੀ ਔਰ ਹਰਪ੍ਰੀਤ ਕੌਰ ਉਹਨਾਂ ਨੇ ਸੂ ਮੋਟੋ ਨੋਟਿਸ ਲਿਆ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਐਥਨਿਕ ਕਲੀਨਜ਼ਿੰਗ ਕਰ ਰਹੇ ਹੋ। 2 ਦਿਨ ਬਾਅਦ ਉਹ ਬੈਂਚ ਹੀ ਬਦਲ ਦਿੱਤਾ ਗਿਆ ਤੇ ਉੱਥੇ ਕੋਈ ਕੁਮਾਰ ਤੇ ਚੰਦ ਜਿਹੜੇ ਨੇ ਲਾ ਦਿੱਤੇ ਨੇ। ਸੋ ਸਾਨੂੰ ਤਾਂ ਅੰਦਾਜ਼ਾ ਹੋ ਹੀ ਰਿਹਾ ਸੀ ਤਾਂ ਨਵੰਬਰ 84 ਜਾਂ ਮੁਸਲਮਾਨ ਵਿਚਾਰੇ 2002 'ਚ ਗੁਜਰਾਤ ਦੇ ਇਨਸਾਫ ਦੀ ਗੱਲ ਕਰਦੇ ਨੇ ਕਿ ਕਰੰਟ ਸਿਚੁਏਸ਼ਨ 'ਚ ਜਿੱਥੇ ਦੁਨੀਆ ਦੇ ਜਿਹੜੇ ਅੱਜ ਹੀ ਕਰਨ ਥਾਪਰ ਦੇ ਨਾਲ ਉਹਨਾਂ ਦਾ ਡਾਕਟਰ ਗ੍ਰੈਗਰੀ ਸਟੈਂਡਲਨ ਉਹਨਾਂ ਦਾ ਵੀ ਇੰਟਰਵਿਊ, ਕਿਉਂਕਿ ਉਹ ਤਾਂ ਕਹਿੰਦੇ ਨੇ ਵੀ ਆਲਮੋਸਟ ਜੀਨੋਸਾਈਡ ਤੇ ਗੱਲ ਪਹੁੰਚ ਗਈ ਹੋਈ ਹੈ ਮੁਸਲਮਾਨਾਂ ਦੇ ਹਵਾਲੇ ਨਾਲ ਵੀ। ਸਿੱਖਾਂ ਨੇ ਤਾਂ ਆਲਰੇਡੀ ਫੇਸ ਕੀਤਾ ਹੈ, ਹੁਣ ਤਾਂ ਲਗਾਤਾਰ ਉਹ ਥਰੂ ਡਰੱਗਸ ਹੋਏ ਦੂਜਾ ਹੋ ਚੱਲ ਹੀ ਰਿਹਾ। ਬਿਲਕੁਲ। ਔਰ ਇਸ ਸਟੇਜ ਦੇ ਉੱਤੇ ਜਿਹੜੀ ਜੁਡੀਸ਼ਰੀ ਮਾੜਾ ਮੋਟਾ ਸਰਕਾਰ ਨੂੰ ਰੋਕਣ ਦੀ ਤਾਕਤ ਰੱਖਦੀ ਹੈ, ਕਨਸਟੀਟਿਊਸ਼ਨਲ ਪਾਵਰ, ਉਹਨੂੰ ਸਾਇਲੈਂਟ ਕਰਨ ਦੀ ਲਾਈਨ ਹੈ। ਔਰ ਇਹ ਜਿਹੜੀ ਉਹਨਾਂ ਨੇ SPO ਦਿੱਤੇ ਨੇ ਉਹਦਾ ਹੈਡਲਾਈਨ ਹੀ ਇਹ ਹੈ ਕਿ ਵੀ ਸੈਂਟਰਸ ਡਰਾਫਟ SOP ਵਾਂਟਸ ਕੋਰਟਸ ਟੂ ਐਕਸਰਸਾਈਜ਼ ਰੈਸਟ੍ਰੇਨ, ਕਿ ਕਾਬੂ ਚ ਰਹੋ, ਮਤ ਕਾਬੂ ਤੋਂ ਬਾਹਰ ਆਓ। ਔਰ ਇਹਦੇ 'ਚ ਉਹਨਾਂ ਨੇ ਜਿਹੜੇ 4-5 ਨੁਕਤੇ ਦਿੱਤੇ ਨੇ ਉਹਦੇ 'ਚ ਉਹਨਾਂ ਨੇ ਕਿਹਾ, ਇਹ 5 ਪੇਜ ਦਾ ਉਹਨਾਂ ਦਾ ਆਰਡਰ ਹੈ ਕਿ ਵੀ ਤੁਸੀਂ ਜਿਹੜਾ ਇਵੇਂ ਨਾ ਸਮਝੋ ਕਿ ਵੀ ਗਵਰਨਮੈਂਟ ਦਾ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਜਦੋਂ ਮਰਜ਼ੀ ਸਮਨ ਕਰ ਲਓ, ਉਹ ਕੋਈ ਤੁਹਾਡੇ ਨੌਕਰ ਨਹੀਂ ਹੈਗੇ, ਉਹ ਸਰਕਾਰ ਦੇ ਨੌਕਰ ਨੇ। ਔਰ ਉਹਨਾਂ ਨੇ ਇਸ ਦੇ ਉੱਤੇ ਬੜਾ ਕਲੀਅਰਲੀ ਇਹ ਕਿਹਾ ਕਿ ਵੀ ਰੂਲ ਆਫ ਕੋਰਟ ਸ਼ੁੱਡ ਸਟਾਪ ਐਟ ਪ੍ਰੈਸਕ੍ਰਾਈਬਿੰਗ ਦਾ ਬ੍ਰੌਡ ਕੰਪੋਜੀਸ਼ਨ ਆਫ ਦਾ ਕਮੇਟੀਜ਼, ਕਿ ਵੀ ਤੁਸੀਂ ਕਮੇਟੀਆਂ ਬਣਾ ਦਿੰਦੇ ਹੋ ਔਰ ਕਹਿੰਦੇ ਹੋ ਜੀ ਫਲਾਣਾ ਜੱਜ ਇਹਨੂੰ ਹੈਡ ਕਰੇਗਾ, ਤੁਸੀਂ ਇੰਨਾ ਆਰਡਰ ਕਰੋ ਕਮੇਟੀ ਬਣਾਉਣਾ, ਬਾਕੀ ਗਵਰਨਮੈਂਟ ਨੇ ਦੇਖਣਾ ਵੀ ਉਸ ਕਮੇਟੀ 'ਚ ਅਸੀਂ ਕਿਹਨੂੰ ਲਾਣਾ ਜਾਂ ਕਿਹਨੂੰ ਨਹੀਂ ਲਾਣਾ, ਇਹ ਤੁਹਾਡਾ ਪ੍ਰੈਰੋਗੇਟਿਵ ਨਹੀਂ ਹੈ। ਜਿਵੇਂ ਅਡਾਨੀ ਹਿਡਨਬਰਗ ਕੇਸ ਦਾ ਹਵਾਲਾ ਦਿੱਤਾ ਗਿਆ ਕਿ ਇਸੇ ਤਰ੍ਹਾਂ ਫਿਰ ਇਹ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਟਾਈਮ ਲਾਈਨ ਦੇ ਦਿੰਦੇ ਹੋ, ਵੀਅਰਿੰਗ ਡਾਊਨ ਦਾ ਗਵਰਨਮੈਂਟ ਵਿਦ ਐਨੀ ਹਾਰਡ ਐਂਡ ਫਾਸਟ ਟਾਈਮ ਲਾਈਨ ਇਨ ਕੇਸਿਸ ਕੰਸਰਨਿੰਗ ਪਬਲਿਕ ਪਾਲਿਸੀ ਇਸ਼ੂਜ਼। ਔਰ ਉਹਨਾਂ ਕਿਹਾ ਜੀ ਤੁਸੀਂ ਕਹਿੰਦੇ ਹੋ ਜੀ ਇੰਨੀ ਦੇਰ ਦੇ ਵਿੱਚ ਰਿਪੋਰਟ ਸਬਮਿਟ ਕਰੋ ਔਰ ਇਹ ਸਾਡੇ ਲਈ ਪ੍ਰੋਬਲਮਸ ਕ੍ਰੀਏਟ ਕਰਦਾ, ਸੋ ਅਸੀਂ ਕੋਈ ਅਬਲਾਈਜ਼ਡ ਨਹੀਂ ਹੋਵਾਂਗੇ ਤੁਹਾਡੀਆਂ ਇਹਨਾਂ ਟਾਈਮ ਲਾਈਨਸ ਨੂੰ, ਇਸ ਦੇ ਉੱਤੇ ਕੰਸਟ੍ਰੇਂਟ ਰੱਖੋ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਗਵਰਨਮੈਂਟ ਅਫੀਸ਼ੀਅਲਸ ਨੂੰ ਸਮਨ ਕਰ ਲੈਂਦੇ ਹੋ। ਦਾ ਨੋਟ ਸੈਡ ਗਵਰਨਮੈਂਟ ਅਫੀਸ਼ੀਅਲਸ ਆਰ ਟੂ ਬੀ ਸਮਨਡ ਓਨਲੀ in exceptional circumstances and not as a matter of routine, ਕਿ ਕਦੇ ਕੋਈ ਐਕਸੈਪਸ਼ਨਲ ਹੈ ਤੁਸੀਂ
ਇਹ ਨਹੀਂ ਹੈ ਤੁਹਾਡਾ ਵੀ ਜਿਹਨੂੰ ਮਰਜ਼ੀ ਤੁਸੀਂ ਤਲਬ ਕਰੋ। ਔਰ ਦੂਜਾ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਹੈ ਕਈ ਵਾਰ ਉਹਨਾਂ ਦੀ ਝਾੜ ਝੰਪ ਕਰਦੇ ਹੋ ਜਿਹੜੇ ਤੁਹਾਡੇ ਪੇਸ਼ ਹੁੰਦੇ ਨੇ ਕਿ ਜੀ ਉਹਨਾਂ ਨੇ ਕੀ ਪਾਇਆ, ਕੀ ਡਰੈਸ ਹੈ ਉਹਨਾਂ ਦਾ। ਉਹਨਾਂ ਨੇ ਕਿਹਾ ਜੀ ਜੱਜਿਸ ਸ਼ੁੱਡ ਰਿਫਰੇਨ ਫਰੋਮ ਮੇਕਿੰਗ ਕਮੈਂਟਸ ਔਨ ਡਰੈਸ, physical appearance, education and social background of government officials appearing before them। ਉਹ ਜੱਜ ਨਾ ਹੋਏ, ਕ੍ਰਿਮੀਨਲ ਹੋ ਗਏ ਕਿ ਵੀ ਇਹਨਾਂ ਦੇ ਆਰਡਰ ਉਹ ਮੰਨਣ ਕਿ ਉਹਨਾਂ ਨੂੰ ਉਹ ਸਵਾਲ ਵੀ ਨਾ ਪੁੱਛਣ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹ ਸਾਰੇ ਦੇ ਉੱਤੇ ਜਿਹੜਾ ਤੁਸੀਂ ਉਹਨਾਂ ਨੂੰ ਕੰਟੈਂਪਟ ਆਫ ਕੋਰਟ ਦੇ ਥੱਲੇ ਤਲਬ ਕਰਦੇ ਹੋ ਜੀ, ਉਹਦੇ 'ਚ ਜਿਹੜੇ ਜੱਜ ਨੇ ਤਲਬ ਕੀਤਾ ਕਿ ਜੀ ਕੋਰਟ ਦਾ ਕੰਟੈਂਪਟ ਕੀਤਾ, ਉਹਨੂੰ ਨਹੀਂ ਹੱਕ ਹੋਣਾ ਚਾਹੀਦਾ ਵੀ ਉਹ ਟਰਾਇਲ ਨੂੰ ਸੁਣੇ, ਇਹ ਕੋਈ ਹੋਰ ਜੱਜ ਸੁਣੇ। ਔਰ ਇਹ ਸਾਰੇ ਨੂੰ ਉਹਨਾਂ ਨੇ ਉਹਨਾਂ ਨੁਕਤਿਆਂ ਦੇ ਉੱਤੇ ਔਰ ਅਖੀਰ 'ਚ ਤੁਸੀਂ ਇਹ ਦੇਖਦੇ ਹੋ ਕਿ ਵੀ ਇਹ ਬਿਲਕੁਲ ਉਸ ਕਿਸਮ ਦੀਆਂ ਇੰਸਟਰਕਸ਼ਨਸ ਨੇ ਕਿ ਵੀ ਫੋਲੋ ਅਸ ਔਰ ਬੀ ਰੈਡੀ ਟੂ ਬੀ ਫਾਇਰਡ। ਇਸ ਲਾਈਨ ਦੇ ਉੱਤੇ ਉਹਨਾਂ ਨੇ ਇਹ ਜੱਜਾਂ ਦਾ ਸ਼ਿਕੰਜਾ ਕੱਸਿਆ। ਔਰ ਮੈਨੂੰ ਇਹ ਲੱਗਦਾ ਵੀ ਜਦੋਂ ਤੱਕ ਆਉਣ ਵਾਲੇ ਹਫ਼ਤਿਆਂ 'ਚ ਜਿਵੇਂ ਇਸ ਵੇਲੇ ਚੀਫ ਜਸਟਿਸ ਚੰਦਰਚੂੜ ਅੰਡਰ ਪ੍ਰੈਸ਼ਰ ਹੈ, ਕੋਈ ਕੁਛ ਵੀ ਵਾਪਰ ਸਕਦਾ। ਔਰ ਇਹਨਾਂ ਨੇ ਤਾਂ ਸਾਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਜਿਵੇਂ ਜਸਟਿਸ ਲੜੋਇਆ ਜਿਹੜਾ ਕਿ ਅਮਿਤ ਸ਼ਾਹ ਦੇ ਖਿਲਾਫ ਜੋ ਇਹਦਾ ਰੋਲ ਸੀ 2002 ਚ ਗੁਜਰਾਤ ਦੇ ਵਿੱਚ ਨਸਲਕੁਸ਼ੀ 'ਚ, ਉਹਦੀ ਹੀਅਰਿੰਗ ਕਰ ਰਿਹਾ ਸੀ ਕੇਸ ਦੀ, ਤੇ ਜਿੱਥੇ ਉਹਨੇ ਜਾਣਾ ਸੀ ਕਿਉਂਕਿ ਕੇਸ ਨੂੰ ਸੁਪਰੀਮ ਕੋਰਟ ਦੇ ਆਰਡਰ ਥੱਲੇ ਗੁਜਰਾਤ ਤੋਂ ਬਾਹਰ ਕੱਢਤਾ ਗਿਆ ਸੀ, ਤਾਂ ਮੁੰਬਈ ਦੇ ਵਿੱਚ ਉਹਨੇ ਹੀਅਰਿੰਗ ਕਰਨੀ ਸੀ। ਜਦੋਂ ਉੱਥੇ ਪਹੁੰਚਦਾ ਉਸ ਤੋਂ 2 ਘੰਟੇ ਬਾਅਦ ਉਸ ਕਮਰੇ 'ਚ ਉਹਦੀ ਲਾਸ਼ ਹੀ ਮਿਲਦੀ ਹੈ। ਕਿਹਾ ਜਾਂਦਾ ਜੀ ਉਹਨੂੰ ਹਾਰਟ ਅਟੈਕ ਹੋ ਗਿਆ, ਜਸਟਿਸ ਲੋਇਆ ਉਸ ਦਾ ਮਰਡਰ ਕਰ ਦਿੱਤਾ ਗਿਆ। ਸੋ ਜੁਡੀਸ਼ਰੀ ਦਾ ਹੁਣ ਗੱਲ ਕਰਨਾ ਇਹ ਨਹੀਂ ਹੈ ਵੀ ਜੱਜਾਂ ਦਾ ਸ਼ਿਕੰਜਾ ਕੱਸਿਆ। ਹਾਲਾਂਕਿ ਪਿਛਲੇ ਹਫ਼ਤੇ ਜਦੋਂ ਮਨੀਪੁਰ ਦੇ ਉੱਤੇ ਡਿਬੇਟ ਨੋ ਕੌਨਫੀਡੈਂਸ ਮੋਸ਼ਨ ਦੇ ਉੱਤੇ ਹੋ ਰਹੀ ਸੀ ਤੇ ਪਹਿਲੀ ਵਾਰ ਜਿਹੜਾ ਰਾਜ ਸਭਾ 'ਚ ਬੋਲਿਆ ਰੰਜਨ ਗੋਗੋਈ। ਹੁਣ ਰੰਜਨ ਗੋਗੋਈ ਦਾ ਧਿਆਨ ਰਹੇ ਵੀ ਇਹ ਉਹੀ ਚੀਫ ਜਸਟਿਸ ਆਫ ਇੰਡੀਆ ਹੈ ਜਿਨੇ ਬਾਬਰੀ ਮਸਜਿਦ ਨੂੰ ਮੰਦਰ ਕਹਿ ਕੇ ਆਸਥਾ ਦਾ ਮਾਮਲਾ ਕਹਿ ਕੇ ਇਹਨਾਂ ਦੇ ਹਵਾਲੇ ਕਰ ਦਿੱਤਾ ਸੀ। ਔਰ ਰਿਟਾਇਰ ਹੋਣ ਦੇ ਕੁਝ ਹਫ਼ਤਿਆਂ ਦੇ ਵਿੱਚ ਉਹਨੂੰ ਰਾਜ ਸਭਾ ਦੇ ਵਿੱਚ ਨੋਮੀਨੇਟ ਕੀਤਾ ਗਿਆ ਬੀਜੇਪੀ ਵੱਲੋਂ। ਉਦੋਂ ਹੀ ਸਾਹਮਣੇ ਆ ਗਿਆ ਵੀ ਇਹਦੇ ਨਾਲ ਡੀਲ ਹੋਈ। ਹੁਣ ਜਦੋਂ ਦਾ ਇਹ ਬਣਿਆ ਹੋਇਆ ਅੱਜ ਤੱਕ ਉਹਨੇ ਕਦੇ ਐਡਰੈਸ ਨਹੀਂ ਕੀਤਾ। ਪਹਿਲਾ ਐਡਰੈਸ ਉਹਨੇ ਰਾਜ ਸਭਾ ਦੇ ਵਿੱਚ ਕੀਤਾ ਔਰ ਉਹਦੇ 'ਚ ਉਹਨੇ ਕਨਸਟੀਟਿਊਸ਼ਨ ਦੇ ਉੱਤੇ ਹੀ ਸਵਾਲ ਚੁੱਕਿਆ। ਫਾਰਮਰ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਸੇਜ਼ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਡਿਬੇਟੇਬਲ। ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਕਿਹਾ ਜਾਂਦਾ ਕਿ ਵੀ ਤੁਸੀਂ ਕਿਸੇ ਅਮੈਂਡਮੈਂਟ ਕਰਕੇ ਕਿਸੇ ਕਾਨੂੰਨ ਦੇ ਵਿੱਚ ਸੁਧਾਰ ਜਾਂ ਸੋਧ ਕਰ ਸਕਦੇ ਹੋ, ਪਰ ਜਿਹੜਾ ਬੇਸਿਕ ਸਟਰਕਚਰ ਹੈ ਕਨਸਟੀਟਿਊਸ਼ਨ ਦਾ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਹੁਣ ਬੇਸਿਕ 'ਚ ਕੀ ਹੈ? ਵੀ ਕਨਸਟੀਟਿਊਸ਼ਨ ਦੇ ਪਹਿਲੇ ਸ਼ਬਦ ਨੇ ਵੀ ਦਾ ਪੀਪਲ ਆਫ ਇੰਡੀਆ। ਹੁਣ ਜਦੋਂ ਵੀ ਦਾ ਪੀਪਲ, ਇਹਦਾ ਮਤਲਬ ਹੈ ਵੀ ਇਹ ਲੋਕਾਂ ਦੀ ਜਮਹੂਰੀਅਤ ਹੈ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਜਿਹਨੂੰ ਕਿਹਾ ਜਾਂਦਾ ਹੈ। ਔਰ ਉਹਦੇ 'ਚ ਸਭ ਨੂੰ ਬਰਾਬਰ ਦਾ ਹੱਕ ਹੈ, ਵੋਟ ਦਾ ਹੱਕ ਹੈ। ਕੋਈ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦਾ ਜਿਹੜਾ ਵਿਤਕਰਾ ਤੁਸੀਂ ਨਹੀਂ ਕਰ ਸਕਦੇ। ਪ੍ਰੈਕਟੀਕਲੀ ਕੀ ਹੈ ਉਹ ਵੱਖਰੀ ਗੱਲ ਹੈ। ਕਨਸਟੀਟਿਊਸ਼ਨ ਹੁਣ ਇਹ ਬੇਸਿਕ ਸਟਰਕਚਰ ਹੈ ਜਿਹਨੂੰ ਕੋਈ ਹਕੂਮਤ ਜਿਹੜੀ ਹੈ ਜਾਂ ਕੋਈ ਪਾਰਲੀਮੈਂਟ ਵੀ ਬਿੱਲ ਪਾਸ ਕਰਕੇ ਜਾਂ ਕਾਨੂੰਨ ਬਣਾ ਕੇ ਉਹਨੂੰ ਚੇਂਜ ਨਹੀਂ ਕਰ ਸਕਦੀ। ਪਰ ਰੰਜਨ ਗੋਗੋਈ ਨੇ ਇਹ ਸੈਲਵੋ ਫਾਇਰ ਕਰ ਦਿੱਤਾ ਕਿ ਵੀ ਇਹ ਜਿਹੜਾ ਕਨਸਟੀਟਿਊਸ਼ਨ ਹੈ ਇਹਦਾ ਜਿਹੜਾ ਬੇਸਿਕ ਸਟਰਕਚਰ ਹੈ ਉਹ ਅਨਡਿਬੇਟੇਬਲ ਨਹੀਂ ਹੈ, ਉਹਦੇ 'ਤੇ ਡਿਬੇਟ ਹੋ ਸਕਦੀ ਹੈ। ਫਿਰ ਉਹਨੇ ਕਿਸੇ ਕੋਈ ਸੋਲੀਸਿਟਰ ਜਨਰਲ ਦੀ ਕਿਤਾਬ ਦਾ ਹਵਾਲਾ ਦਿੱਤਾ ਕਿ ਜੀ ਮੈਂ ਉਹ ਪੜ੍ਹੀ ਤਾਂ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਵੀ ਕਨਸਟੀਟਿਊਸ਼ਨ ਹੈਜ਼ ਏ ਡਿਬੇਟੇਬਲ, very debatable jurisprudential basis. I would not say anything more than this। ਯਾਨੀ ਉਹਨੇ ਇਸ ਦੇ ਨਾਲ ਹੀ ਗੱਲ ਇੱਥੇ ਛੱਡ ਦਿੱਤੀ ਕਿ ਭਾਈ ਇਸ ਦੇ ਉੱਤੇ ਉਹਨਾਂ ਨੇ ਬੀਜੇਪੀ ਨੂੰ ਇਹ ਉਹਨਾਂ ਦਾ ਰਾਹ ਪੱਧਰਾ ਕਰ ਦਿੱਤਾ ਕਿ ਵੀ ਤੁਸੀਂ ਤਾਂ ਕਨਸਟੀਟਿਊਸ਼ਨ ਹੀ ਬਦਲ ਸਕਦੇ ਹੋ। ਹੁਣ ਅੱਜ ਜਿਹੜੀ ਡਿਬੇਟ ਸਾਰੇ ਉਹਨਾਂ ਦੇ ਜਿਹੜੇ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਨੇ ਉਹਨਾਂ 'ਚ ਇਹ ਚੱਲ ਰਿਹਾ ਕਿ ਜਿਹੜਾ ਉਹਨਾਂ ਦਾ ਮੋਦੀ ਦਾ ਆਰਥਿਕ ਸਲਾਹਕਾਰ ਚੀਫ ਹੈ ਉਹਨੇ ਅੱਜ ਸਟੇਟਮੈਂਟ ਆ ਗਈ ਹੈ। ਉਹਨੇ ਕਿਹਾ ਜੀ ਇਹ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਇਹ ਬ੍ਰਿਟਿਸ਼ ਗੁਲਾਮੀ ਦਾ ਪ੍ਰਤੀਕ ਹੈ। ਇਹਦੇ 'ਚ ਜਿਹੜੇ ਕਾਨੂੰਨ ਜਾਂ ਦੂਜੇ ਨੇ ਉਹ ਬ੍ਰਿਟਿਸ਼ ਜੂਰਿਸਪ੍ਰੂਡੈਂਸ ਜਾਂ ਉਹਨਾਂ ਦੀ ਗੁਲਾਮੀ 'ਚੋਂ ਨਿਕਲੇ। ਅਸੀਂ ਹੁਣ ਆਜ਼ਾਦ ਭਾਰਤ ਹੈ
ਔਰ ਆਜ਼ਾਦ ਭਾਰਤ ਦੇ ਲਈ ਜੇ ਅਸੀਂ 2045 ਤੱਕ ਉਸ ਪ੍ਰੋਗਰੈਸ ਤੇ ਜਾਣਾ ਤੇ ਸਾਨੂੰ ਨਵੇਂ ਕਨਸਟੀਟਿਊਸ਼ਨ ਦੀ ਲੋੜ ਹੈ। ਸੋ ਮਤਲਬ ਇਹ ਹੈ ਕਿ ਬਿੱਲੀ ਥੈਲੇ ਚੋਂ ਬਾਹਰ ਆ ਗਈ। ਔਰ ਇਸ ਦੇ ਉੱਤੇ ਜਿਹੜਾ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਭਾਈ ਇਹ ਜਦੋਂ ਇਹਨਾਂ ਨੇ ਕਿਸੇ ਤੇ NSA ਲਾਣਾ ਹੈ, ਯੂਆਪਾ ਲਾਣਾ ਹੈ, ਤੁਸੀਂ ਕਹੋ ਜੀ ਤਿਰੰਗੇ ਨੂੰ ਬੇਅਦਬ ਕੀਤਾ, ਇਹ ਰਾਸ਼ਟਰੀ ਗਾਨ ਦੇ ਵੇੜੇ ਨਹੀਂ ਖਲੋਤਾ ਜਾਂ ਇਹਨੇ ਸੰਵਿਧਾਨ ਦੇ ਤਹਿਤ ਇਹ ਕੰਮ ਨਹੀਂ ਕੀਤਾ, ਪਰ ਨਾ ਇਹ ਤਿਰੰਗੇ ਨੂੰ ਮੰਨਣ, ਨਾ ਇਹ ਜਨਗਣ ਨੂੰ ਮੰਨਣ, ਨਾ ਇਹ ਕਨਸਟੀਟਿਊਸ਼ਨ ਨੂੰ ਮੰਨਣ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਵਕਤ ਆ ਗਿਆ ਕਿ ਜਿਹਦੇ 'ਚ ਤਿੰਨੋਂ ਹੀ ਚੀਜ਼ਾਂ ਬਦਲੀਆਂ ਜਾਣ। ਤਿਰੰਗੇ ਦੀ ਥਾਂ ਉਹਨਾਂ ਦਾ, ਕਿਉਂਕਿ ਹਿੰਦੂ ਰਾਸ਼ਟਰ ਡਿਕਲੇਅਰ ਕਰਨਾ ਹੈ, ਹਿੰਦੂਤਵ ਹੈ ਜੀ, ਔਰ ਕਨਸਟੀਟਿਊਸ਼ਨ ਜਦੋਂ ਤੱਕ ਕਾਇਮ ਹੈ, ਤਿਰੰਗਾ ਵੀ ਕਾਇਮ ਹੈ, ਰਾਸ਼ਟਰੀ ਗੀਤ ਵੀ ਕਾਇਮ ਹੈ, ਤੇ ਵੀ ਦਾ ਪੀਪਲ ਆਫ ਇੰਡੀਆ ਦੇ ਥੱਲੇ ਬ੍ਰਾਹਮਣ ਔਰ ਸ਼ੂਦਰ ਦੋਨਾਂ ਦੀ ਇੱਕੋ ਵੋਟ ਹੈ। ਬਿਲਕੁਲ ਇਹ ਨਹੀਂ ਹੈ ਵੀ ਬ੍ਰਾਹਮਣ ਨੂੰ ਜਿਹੜੀਆਂ ਨੇ 5 ਵੋਟਾਂ ਦਾ ਹੱਕ ਦਿੱਤਾ ਹੋਇਆ ਕੋਈ ਉਹ ਲਾਅ ਹੈ। ਸੋ ਇਹਨਾਂ ਨੇ ਹੁਣ ਨੈਕਸਟ ਸਟੈਪ ਜਿਹੜਾ ਆਲਰੇਡੀ ਕਨਸਟੀਟਿਊਸ਼ਨ ਦੇ ਉੱਤੇ ਹੀ ਡਿਬੇਟ ਖੜੀ ਕਰ ਦਿੱਤੀ ਹੈ ਕਿ ਜੀ ਇਹ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਔਰ ਇਹ ਵੀ ਉਹਨੇ ਕਿਹਾ ਜੀ ਇਹਦੇ 'ਚ ਬਹੁਤ ਸੋਧਾਂ ਹੋ ਚੁੱਕੀਆਂ ਨੇ। ਜਿਵੇਂ ਹੁੰਦਾ ਹੈ ਕਿ ਜੀ ਆ ਕੋਈ ਕਮੀਜ਼ ਹੈ, ਇਹ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਟਾਕੀਆਂ ਲੱਗ ਗਈਆਂ, ਤੇ ਹੁਣ ਇਹ ਟਾਕੀਆਂ ਵਾਲਾ ਕੁਰਤਾ ਪਾਉਣ ਦੀ ਥਾਂ ਤੇ ਨਵਾਂ ਜਿਹੜਾ ਹੈ ਉਹ ਕੁਰਤਾ ਬਣਾਓ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਲਰੇਡੀ ਬੀਜੇਪੀ ਨੇ 20 ਜਦੋਂ ਤੱਕ ਜਿਹੜੇ ਲੋਕ ਸਿਆਣੇ ਕਹਿੰਦੇ ਨੇ ਕਿ ਵੀ 2024 ਲਾਸਟ ਮੌਕਾ ਹੈ ਕਿ ਜੇ ਉਹਦੇ 'ਚ, ਔਰ ਮੈਨੂੰ ਲੱਗਦਾ ਵੀ ਇਹਨਾਂ ਨੇ ਜਿਸ ਕਿਸਮ ਦੀ ਇਹ ਗੁੰਡਾਗਰਦੀ ਬਦਮਾਸ਼ੀ ਕਰ ਰਹੇ ਨੇ ਬਾਈ ਹੁੱਕ ਔਰ ਬਾਈ ਕਰੂਪ, EVM ਮਸ਼ੀਨਾਂ ਇਹਨਾਂ ਦੇ ਕੋਲ ਨੇ ਅਜੇ ਜਿਹੜੇ 9 ਮਹੀਨੇ ਵਿੱਚ ਪਏ ਨੇ ਵੀ ਕਿਹਨੂੰ ਕਿੱਥੇ ਹਰਾਸ ਕਰਨਾ ਹੈ, ਕਿਹਨੂੰ ਕਿੱਥੇ ਤੋੜਨਾ ਹੈ, ਕਿਸ ਲੈਵਲ ਦੇ ਕੰਬੀਨੇਸ਼ਨ ਬਣਾ ਰਹੇ ਨੇ। ਜੇ ਇੰਡੀਆ ਨਾਂ ਦਾ ਅਲਾਇੰਸ 25-26 ਪਾਰਟੀਆਂ ਦਾ ਬਣਦਾ, ਅਸੀਂ ਮਹਾਰਾਸ਼ਟਰ 'ਚ ਦੇਖਦੇ ਹਾਂ ਸ਼ਰਦ ਪਵਾਰ ਜਿਹੜਾ ਸ਼ਕਲੋਂ ਹੀ ਜਿਹੜਾ ਉਹ ਕੋਈ ਹੋਰ ਹੀ ਲੱਗਦਾ, ਉਹਦਾ ਕਦੇ ਆਇਆ ਜੀ ਉਹਦੇ ਵਿੱਚ ਸ਼ਾਮਲ ਹੋ ਗਿਆ, ਉਹਦਾ ਭਤੀਜਾ ਛੱਡ ਗਿਆ ਉਹਨੂੰ, ਉਹਨੇ BJP ਜੁਆਇਨ ਕਰ ਲਈ, ਹੁਣ ਉਹ ਭਤੀਜਾ ਚਾਚਾ ਮਿਲ ਰਹੇ ਨੇ, ਕਹਿੰਦੇ ਅਸੀਂ ਮਿਲੀਏ ਵੀ। ਮਤਲਬ ਅਲਟੀਮੇਟਲੀ ਉਹਨੂੰ ਜਿਹੜਾ ਇਹ ਕੱਲ੍ਹ ਨੂੰ ਨਿਕਲਣਾ ਇਹੀ ਹੈ ਕਿ ਮਹਾਰਾਸ਼ਟਰ 'ਚ ਉਹਨੇ ਇਹਨਾਂ ਨੂੰ ਹੀ ਜੁਆਇਨ ਕੀਤਾ ਹੁਣ। ਸੋ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਨੂੰ, ਸ਼ਰਦ ਪਵਾਰ ਦੀ ਇਸ ਜਿਹੜੀ ਪਾਰਟੀ ਆ ਉਹਨੂੰ ਮੋਦੀ ਕਹਿ ਚੁੱਕਾ ਸੀ ਮੋਸਟ ਕਰਪਟ ਇਨ ਇੰਡੀਆ, ਔਰ ED ਦੇ ਰੇਡ ਤਿਆਰ ਸੀ। ਹੁਣ ਅੰਦਰ ਵੜ ਕੇ ਉਹਨਾਂ ਨੂੰ ਕਿਹਾ ਹੋਣਾ ਕਿ ਜੀ ਪਾਲਾ ਬਦਲੋ, ਇੱਧਰ ਆਓ, ਨਹੀਂ ਤਾਂ ਅਸੀਂ ਫੇਰ ਲੱਗੇ ਹਾਂ ਭੇਜਣ, ਭਾਵੇਂ ਤੇਰਾ ਭਤੀਜਾ ਅਸੀਂ ਉੱਥੇ ਅਕੋਮੋਡੇਟ ਕਰ ਵੀ ਲਿਆ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਨੇ 2024 ਤੱਕ ਪਹੁੰਚਦਿਆਂ ਹਰ ਹੀਲੇ ਨੂੰ ਵਰਤ ਕੇ, ਹੀਲੇ ਵਸੀਲੇ ਬਾਈ ਹੁੱਕ ਔਰ ਬਾਈ ਕਰੁਕ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ। ਸੋ ਅਸੀਂ ਤਾਂ ਈਵਨ ਇਸ ਡਿਸਕਸ਼ਨ ਨੂੰ ਵੀ ਇਸ ਲਈ ਕਰ ਰਹੇ ਹਾਂ ਕਿ ਜਿਹੜਾ ਇੱਕ ਤਬਕਾ ਜਿਹਨੂੰ ਜਦੋਂ ਅਸੀਂ ਅਸੀਂ ਜੇ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤਾਂ ਮੈਨੂੰ ਇਹ ਡਿਵੈਲਪਮੈਂਟਸ ਬਹੁਤ ਚੰਗੀਆਂ ਲੱਗ ਰਹੀਆਂ ਨੇ, ਇਸ ਲਈ ਕਿਉਂਕਿ ਜਦੋਂ ਤੱਕ ਸੈਕੂਲਰਿਜ਼ਮ ਦਾ ਲਬਾਦਾ ਸੀ, ਤੁਸੀਂ ਖਾਲਿਸਤਾਨ ਦਾ ਕੇਸ ਪ੍ਰੈਜ਼ੈਂਟ ਕਰਦੇ ਸੀ ਜਾਂ ਕਰਦੇ ਹੋ, ਇਹ ਲੱਗਦਾ ਹੈ ਕਿ ਜੀ ਇਹ ਤਾਂ ਫਿਰਕੂ, ਫੈਨੈਟਿਕ, ਕਮਿਊਨਲ, ਪਾਰਟੀਸਨ, ਸੈਪਰੇਟਿਸਟ ਇਸ ਵਿਚਾਰਧਾਰਾ ਵਾਲੇ ਨੇ। ਤੇ ਹੁਣ ਜਦੋਂ ਉਹਨਾਂ ਨੇ ਲੋਈ ਲਾ ਦਿੱਤੀ ਹੈ, ਖੁੱਲ੍ਹ ਕੇ ਸ਼ੁੱਧ ਬਨਾਰਸੀ ਹਿੰਦੂ ਬਾਹਰ ਆ ਗਿਆ ਔਰ ਉਹ ਹਿੰਦੂ ਨੇਸ਼ਨ ਲਈ ਕਰ ਰਹੇ ਨੇ। ਸਾਡਾ ਜਿਹੜਾ ਪੁਆਇੰਟ ਤਾਂ ਆਪਣੇ ਆਪ ਵੀ ਅਸੀਂ ਹਿੰਦੂ ਹਾਂ ਨਹੀਂ ਹੈ, ਇਹਨਾਂ ਨੇ ਹਿੰਦੂ ਨੇਸ਼ਨ ਬਣਾਉਣਾ ਹੈ, ਇਸ ਲਈ ਅਸੀਂ ਹੁਣ ਖਾਲਿਸਤਾਨ ਦੇ ਉੱਤੇ ਹੀ ਜਿਹੜਾ ਗੱਲਬਾਤ ਕਰਾਂਗੇ, ਇਸ ਤੋਂ ਘੱਟ ਸਾਡਾ ਕੋਈ ਨਹੀਂ ਹੈ। ਸੋ ਫਰੋਮ ਏ ਸਿੱਖ ਪਰਸਪੈਕਟਿਵ ਇਹ ਫਰਕ ਨਹੀਂ ਪੈਂਦਾ ਅੱਗੇ ਕਿਹੜਾ ਇਸ ਕਨਸਟੀਟਿਊਸ਼ਨ 'ਚੋਂ ਸਾਡੇ ਲਈ ਕਿਹੜਾ ਜਸਟਿਸ ਨਿਕਲਿਆ ਹੋਇਆ, ਪਰ ਮੈਂ ਇਹ ਦੱਸ ਰਿਹਾ ਕਿ ਕਿਸ ਤੇਜ਼ੀ ਨਾਲ ਜਿਹੜਾ ਇਹ ਹਿੰਦੂ ਰਾਸ਼ਟਰ ਦਾ ਫਾਈਨਲ ਸਟੈਪ ਜਿਹੜਾ ਜਿਹਦੇ 'ਚ ਉਹਨਾਂ ਨੇ ਉਹ ਜਿਹੜਾ 5 ਨੁਕਤਿਆਂ ਦਾ ਦੇ ਦਿੱਤਾ ਹੈ ਜੱਜਾਂ ਨੂੰ, 5 ਪੇਜਿਸ ਦਾ ਕਿ ਭਾਈ ਬੰਦੇ ਬਣ ਜਾਓ, ਤੇ ਨਾਲ ਦੀ ਨਾਲ ਇਹ ਡਿਬੇਟ ਖੜੀ ਕਰਦੇ ਵੀ ਇਹ ਤਾਂ ਅੰਗਰੇਜ਼ਾਂ ਦਾ ਸੰਵਿਧਾਨ ਹੈ। ਹਾਲਾਂ 1946 'ਚ ਕਨਸਟੀਟਿਊਐਂਟ ਅਸੈਂਬਲੀ ਬਣਦੀ ਹੈ, ਕਿੰਨੇ ਉਹਦੇ ਡਰਾਫਟ ਬਣੇ, ਕਿੰਨੀਆਂ ਕਮੇਟੀਆਂ ਬਣੀਆਂ, ਉਹਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਜਿਹੜੇ ਨੇ ਉਹ ਡਾਕਟਰ BR ਅੰਬੇਦਕਰ ਸੀ, ਕਨਸਟੀਟਿਊਐਂਟ ਅਸੈਂਬਲੀ ਦੇ ਡਾਕਟਰ ਰਾਜਿੰਦਰ ਪ੍ਰਸਾਦ ਸੀ, ਨਹਿਰੂ, ਕਿਰਪਲਾਨੀ, ਪਟੇਲ, ਇਹ ਸਾਰੇ ਵੀ ਜਿਹੜੇ ਨੇ ਇਹਨਾਂ ਦਾ ਵੱਖਰੇ ਰੋਲ, ਔਰ ਪੂਰੀ ਰਿੜਕ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੈਟਰ ਐਂਡ ਸਪਿਰਿਟ ਵੱਖਰੀ ਲਾਈਨ ਸਿੱਖਾਂ ਲਈ ਤਾਂ ਉਹਦੇ 'ਚ ਵੀ ਕੁਛ ਨਹੀਂ ਹੈ। ਸਾਨੂੰ ਤਾਂ ਉਹਨਾਂ ਨੇ ਹਿੰਦੂ ਬਣਾ ਕੇ ਆਰਟੀਕਲ 25-20 'ਚ ਜਕੜ ਦਿੱਤਾ ਸੀ। ਲੇਕਿਨ ਜੇ ਵੈਸੇ ਕਹਿਣਾ ਹੋਏ ਕਿ ਕਿਸੇ ਸੁਸਾਇਟੀ ਦਾ, ਜਿਸ ਸੁਸਾਇਟੀ 'ਚ ਵਰਣ ਆਸ਼ਰਮ ਵਰਗੀ ਜਿਹੜੀ ਹੈ ਉਹ ਲੈਪਰੋਸੀ ਕੋਡ ਵਾਲੀ ਜਿਹੜੀ ਹੈ ਲਾਈਨ ਹੋਏ,
ਉਹਦੇ ਚੋਂ ਕੱਢ ਕੇ ਬ੍ਰਾਹਮਣ ਔਰ ਸ਼ੂਦਰ ਨੂੰ ਇੱਕ ਲੈਵਲ ਤੇ ਲਿਆ ਕੇ ਵੋਟ ਦਾ ਹੱਕ ਦੇਣਾ, ਜਾਂ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਹੱਕਾਂ ਨੂੰ ਦੀ ਹਿਫਾਜ਼ਤ ਕਰਨਾ, ਜਾਂ ਕੁੱਲ ਮਿਲਾ ਕੇ ਜਿਹੜੀਆਂ ਨਿਟੀ ਗ੍ਰਿਟੀਜ਼ ਨੇ ਕਿ ਇਹਦੇ ਬਾਵਜੂਦ ਕਿ 100 ਤੋਂ ਜ਼ਿਆਦਾ ਹੋਈਆਂ ਨੇ, ਇੱਕ ਜੇ ਘੱਟ ਗਿਣਤੀ ਸਿੱਖਾਂ ਨੂੰ ਪਾਸੇ ਰੱਖ ਦਿਓ, ਕਸ਼ਮੀਰ ਨੂੰ ਵੀ ਰੱਖ ਦਿਓ ਇੱਕ ਪਾਸੇ, ਤੇ ਵਾਸਟ ਮੈਜੋਰਿਟੀ ਦੇ ਲਈ ਤਾਂ ਇਹ ਵਰਕਿੰਗ ਹੀ ਹੈ। ਬਿਲਕੁਲ। ਲੇਕਿਨ ਕਿਉਂਕਿ ਇਹਨਾਂ ਨੇ ਉਦੋਂ ਵੀ ਨਾ ਇਹਨਾਂ ਨੇ ਕਦੇ ਤਿਰੰਗੇ ਨੂੰ ਮੰਨਿਆ, ਨਾ ਕਦੇ ਰਾਸ਼ਟਰੀ ਗਾਨ ਨੂੰ ਮੰਨਿਆ, ਨਾ ਕਦੇ ਸੰਵਿਧਾਨ ਨੂੰ ਮੰਨਿਆ ਸੀ। ਇਹਨਾਂ ਦਾ ਸੰਵਿਧਾਨ ਤਾਂ ਮਨੂ ਸਿਮ੍ਰਿਤੀ ਹੈ ਕਿ ਵੀ ਇਹ ਕਿਵੇਂ ਹੋ ਗਿਆ ਇਸ ਸੰਵਿਧਾਨ 'ਚ ਕਿ ਬ੍ਰਾਹਮਣ ਤੇ ਸ਼ੂਦਰ ਇੱਕ ਥਾਂ ਤੇ ਬੈਠ ਕੇ ਵੋਟ ਪਾਏਗਾ ਇੱਕ ਵੋਟਿੰਗ ਸੈਂਟਰ ਤੇ ਆ ਕੇ। ਇਹਨਾਂ ਦੇ ਲਈ ਤਾਂ ਬ੍ਰਾਹਮਣ ਦੇਵਤਾ ਹੈ, ਉਹ ਕੋਈ ਗੁਨਾਹ ਕਰ ਹੀ ਨਹੀਂ ਸਕਦਾ, ਉਹ ਟੌਪ ਤੇ ਹੋਏਗਾ। ਵਰਣ ਆਸ਼ਰਮ ਤੇ ਆਧਾਰਿਤ ਉਹਨਾਂ ਦਾ ਜਿਹੜਾ ਹਿੰਦੂਤਵਾ ਦਾ ਸੰਵਿਧਾਨ ਹੋਏਗਾ। ਸੋ ਸਾਡਾ ਰਾਹ ਤਾਂ ਪੱਧਰਾ ਹੋ ਰਿਹਾ, ਪਰ ਜਿਹੜੇ ਅਜੇ ਵੀ ਕੋਈ ਫੈਂਸ ਸਿਟਰ ਨੇ, ਵਾਰਡ ਦੇ ਉੱਤੇ ਬੈਠੇ ਹੋਏ ਨੇ ਕਿ ਇੱਧਰ ਡਿੱਗੀ ਹੈ ਕਿ ਉੱਧਰ ਡਿੱਗੀ ਹੈ, ਆਪਣਿਆਂ ਚੋਂ ਉਹਨਾਂ ਦੀ ਮੈਂ ਗੱਲ ਕਰਦਾ, ਉਹਨਾਂ ਨੂੰ ਦੇਖ ਲੈਣਾ ਚਾਹੀਦਾ ਕਿ ਭਾਈ ਉੱਥੇ ਕੀ ਚੱਲ ਰਿਹਾ, ਤੇ ਇਸ ਕਿਸਮ ਦੇ ਹਿੰਦੂ ਰਾਸ਼ਟਰ ਦੇ ਵਿੱਚ ਕੀ ਸਿੱਖ ਜਿਹੜੇ ਨੇ ਉਹ ਈਵਨ ਸਾਹ ਵੀ ਲੈ ਸਕਣਗੇ, ਜਿਹੜੇ ਬਿਲਕੁਲ ਆਜ਼ਾਦ, ਧੁਰਤੀ ਆਜ਼ਾਦ, ਇਹ ਸਤਿਗੁਰ ਦੇ ਬੰਦੇ, ਤੇ ਕੀ ਤੁਸੀਂ ਉਸ ਮਨੂ ਦੇ ਵਰਣ ਆਸ਼ਰਮ ਦੇ ਵਿੱਚ ਉਸ ਆਇਨ ਦੇ ਵਿੱਚ ਜਿਉਣਾ ਪਸੰਦ ਕਰੋਗੇ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।